ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਨਾਲ ਦੀ ਨਾਲ ਸੈਨੋਜ਼ੇ ਦਾ ਜਿਹੜਾ ਸਾਡਾ ਨਵਾਂ ਰੇਡੀਓ ਸਟੇਸ਼ਨ ਹੈਗਾ 98.5 FM HD ਚੈਨਲ 3 ਤੇ ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 10 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਕੀਟ ਅਤੇ ਰੀਅਲ ਅਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਜਿਹੜੀ ਉਹ ਤੁਹਾਨੂੰ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਹੜਾ ਰੀਟਰ ਹਾਊਸ ਮਰਡਰ ਟਰਾਇਲ ਜਿਹੜਾ ਚੱਲ ਰਿਹਾ ਹੈਗਾ ਕਨੋਸ਼ਾ ਵਿਸਕੌਨਸਨ ਦੇ ਵਿੱਚ, ਕਹਿੰਦੇ ਵੀ ਉਹ ਮਿਸ ਟਰਾਇਲ ਹੋ ਸਕਦਾ ਹੈਗਾ। ਇੱਕ ਟਾਈਮ ਦੇ ਉੱਤੇ ਜਿਹੜਾ ਰੀਟਰ ਹਾਊਸ ਆ, ਉਸ ਨੇ ਗੈਂਬਲਿੰਗ ਕੀਤੀ। ਕਹਿੰਦੇ ਵੀ ਸਟੈਂਡ ਤੇ ਚਲਾ ਗਿਆ ਤੇ ਟੈਸਟੀਫਾਈ ਵੀ ਕੀਤਾ ਵੀ ਮੈਨੂੰ ਕਿਸ ਤਰ੍ਹਾਂ 3 ਬੰਦੇ ਮਾਰਨ ਲੱਗੇ ਸੀ। ਠੀਕ ਆ ਵੀ ਮੈਂ ਹਥਿਆਰ ਨਾਲ ਗੋਲੀਆਂ ਚਲਾ ਕੇ 2 ਜਣਿਆਂ ਨੂੰ ਮਾਰਤਾ, ਪਰ ਉਹ ਕਹਿੰਦਾ ਵੀ ਮੇਰੇ ਜਦੋਂ ਮੈਂ ਖੜਾ ਸੀ ਇੱਕ ਸਟੋਰ ਨੂੰ ਸੇਵ ਕਰਨ ਦੇ ਲਈ ਪ੍ਰੋਪਰਟੀ ਨੂੰ, ਤੇ ਇੱਕ ਜਾਣੇ ਨੇ ਆ ਕੇ ਮੇਰੀ ਗਨ ਤੇ ਹੱਥ ਰੱਖਤਾ ਤੇ ਦੂਜੇ ਜਾਣੇ ਦੇ ਕੋਲ ਜਿਹੜਾ ਸਕੇਟਿੰਗ ਵਾਲਾ ਜਿਹੜਾ ਸੀਗਾ ਕਾਰਟ ਉਹ ਸੀ, ਤੇ ਤੀਜਾ ਜਿਹੜਾ ਸੀ ਉਹਦੇ ਕੋਲ ਗਨ ਸੀਗੀ। ਤੇ ਕਹਿੰਦਾ ਵੀ ਮੈਂ ਆਪਣੀ ਸੇਫਟੀ ਦੇ ਲਈ ਜਿਹੜੀਆਂ ਗੋਲੀਆਂ ਚਲਾਈਆਂ ਹੈਗੀਆਂ ਆ। ਤੇ ਇਸ ਜਿਹੜੀ ਕਾਫੀ ਗਰਮਾ ਜਿਹੜਾ ਕ੍ਰੋਸ ਐਗਜ਼ਾਮੀਨੇਸ਼ਨ ਦੇ ਵਿੱਚ ਮਾਹੌਲ ਰਿਹਾ। ਪ੍ਰੋਸੀਕਿਊਟਰ ਥੋਮਸ ਬਿੰਗਰ ਜਿਹੜੇ ਹੈਗੇ ਆ, ਜਦੋਂ ਉਹਨਾਂ ਨੇ ਰਿਟਨ ਹਾਊਸ ਨੂੰ ਪੁੱਛਿਆ ਵੀ ਇਹ ਜਿਹੜੀ ਡੈਡਲੀ ਫੋਰਸ ਆ ਇੱਕ ਪ੍ਰੋਪਰਟੀ ਨੂੰ ਪ੍ਰੋਟੈਕਟ ਕਰਨ ਲਈ ਇਹ ਅਪਰੋਪਰੀਏਟ ਸੀਗੀ, ਵੀ ਇਹ ਸਹੀ ਆ ਜਾਂ ਗਲਤ ਆ, ਉਸਨੇ ਕਿਹਾ ਵੀ ਮੇਰੀ ਖੁਦ ਦੀ ਜ਼ਿੰਦਗੀ ਜਿਹੜੀ ਆ ਉਹ ਖਤਰੇ ਦੇ ਵਿੱਚ ਸੀਗੀ, ਸੋ ਇਸ ਕਰਕੇ ਜਿਹੜੀ ਮੈਂ ਗੋਲੀ ਚਲਾਈ ਹੈਗੀ ਆ। ਉਸ ਟਾਈਮ ਦੇ ਉੱਤੇ ਉਹ 17 ਸਾਲਾਂ ਦਾ ਸੀ ਤੇ ਕਨੋਸ਼ਾ ਟਾਊਨ ਜਿਹੜਾ ਵਿਸਕੌਨਸਨ 'ਚ ਆ, ਮਿਲਵਾਕੀ ਦੇ ਲਾਗੇ, ਉੱਥੇ ਗਿਆ ਤੇ ਉਹਦੇ ਕੋਲ AR ਸਟਾਈਲ ਸੈਮੀ ਆਟੋਮੈਟਿਕ ਜਿਹੜਾ ਗਨ ਸੀਗੀ, ਪਰ ਉਹ ਰਹਿਣ ਵਾਲਾ ਜਿਹੜਾ ਆ ਸ਼ਿਕਾਗੋ ਦਾ ਹੈ। ਜੀ, ਇਸਨੇ 3 ਜਾਣਿਆਂ ਤੇ ਗੋਲੀ ਚਲਾਈ ਸੀ। 2 ਜਾਣਿਆਂ ਨੂੰ ਇਸਨੇ ਮਾਰ ਦਿੱਤਾ ਸੀਗਾ। ਜੋਸਫ ਰੋਸਨਬਾਮ 36 ਸਾਲ, ਫਿਰ ਐਂਥਨੀ ਹੂਬਰ 26 ਸਾਲ ਤੇ ਗੇਜ ਗ੍ਰੋਸਕ੍ਰੇਟਸ ਜਿਹੜਾ ਆ ਉਹ ਇੰਜਰ ਜਿਹੜਾ ਇਸ ਦੇ ਵਿੱਚ ਹੋਇਆ ਸੀ। ਜਿਹੜੇ ਇਸ ਦੇ ਵਿਰੋਧੀ ਖੇਮੇ ਵਾਲੇ ਆ ਉਹ ਕਹਿ ਰਹੇ ਆ ਵੀ ਇਹ ਜਾਣਬੁੱਝ ਕੇ ਭੁੱਬਾ ਮਾਰ ਕੇ ਰੋਣ ਦਾ ਦਿਖਾਵਾ ਜਿਹੜਾ ਢੋਂਗ ਟਰਾਇਲ ਦੇ ਉੱਤੇ ਕਰ ਰਿਹਾ ਸੀਗਾ, ਜਿਊਰੀ ਨੂੰ ਜਿਹੜਾ ਉਹ ਆਪਣੇ ਵੱਲ ਕਰਨ ਦੇ ਲਈ। ਕਹਿੰਦੇ ਵੀ ਉਦੋਂ ਇਹਨੂੰ ਨਾ ਰੋਣ ਆਇਆ ਜਦੋਂ ਇਹਨੇ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਖਰੀਦਿਆ, ਜਦੋਂ ਇਹਨੇ 2 ਜਾਣਿਆਂ ਨੂੰ ਜਿਹੜਾ ਉਹ ਮਾਰ ਦਿੱਤਾ, ਉਦੋਂ ਕਹਿੰਦੇ ਇਸ ਨੂੰ ਰੋਣ ਨਹੀਂ ਆਇਆ। ਉਦੋਂ ਤਾਂ ਬੜਾ ਸੋਹਣਾ ਜਿਹੜਾ ਉਹ ਜਿਹੜੀ ਚਹਿਲ ਕਦਮੀ ਜਿਹੜੀ ਉਹ ਉੱਥੇ ਕਰ ਰਿਹਾ ਸੀਗਾ, ਤੇ ਹੁਣ ਟਰਾਇਲ ਦੇ ਉੱਤੇ ਆ ਕੇ ਜਿਹੜਾ ਉਹ ਰੋ ਰਿਹਾ। ਇਹ ਜਿਹੜੇ ਉਹਨਾਂ ਦੇ ਵਿਰੋਧੀ ਧਿਰ ਵਾਲੇ ਜਿਹੜੇ ਉਸ ਹਿਸਾਬ ਦੇ ਨਾਲ ਕਹਿ ਰਹੇ ਆ। ਪਰ ਇਹ ਕਾਫੀ ਉਦੋਂ ਵੀ ਸਨਸਨੀਖੇਜ਼ ਜਿਹੜਾ ਇਹ ਮਾਮਲਾ ਜਿਹੜਾ ਬਣਿਆ ਸੀ, ਤੇ ਹੁਣ ਟਰਾਇਲ ਵੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਚਾਰਜਡ ਆ ਉਹ ਸਾਹਮਣੇ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ। ਹੁਣ ਡਿਫੈਂਸ ਦੀ ਟੀਮ ਇਹਨਾਂ ਦੇ ਹੀ ਜਿਹੜੇ ਬੰਦੇ ਆ ਉਹ ਮਿਸ ਟਰਾਇਲ ਦੀ ਮੰਗ ਕਰ ਰਹੇ ਆ। ਮਿਸ ਟਰਾਇਲ ਹੋਣ ਦੇ ਨਾਲ ਇਹ ਜਿਹੜਾ ਆ ਉਹ ਬਚ ਸਕਦਾ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ, ਜੱਜ ਕੀ ਜਿਹੜੇ ਇਸ ਨੂੰ ਅਲਾਓ ਕਰਦੇ ਨੇ
ਜਾਂ ਨਹੀਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਦੇ ਵਿੱਚ ਹਲਚਲ ਤਾਂ ਜਿਹੜੀ ਉਹ ਰਹੀ ਇਲੋਨ ਮਸਕ ਨੇ $1.1 ਬਿਲੀਅਨ ਦੇ ਜਿਹੜੇ ਟੈਸਲਾ ਦੇ ਸਟਾਕ ਆ ਉਹ ਆਪਣੇ ਅੱਜ ਵੇਚ ਦਿੱਤੇ। ਸੋ ਇਸ ਨੂੰ $15 ਬਿਲੀਅਨ ਦਾ ਜਿਹੜਾ ਟੈਕਸ ਬਿੱਲ ਆ ਜਾਣਾ ਸੀਗਾ, ਉਸ ਤੋਂ ਬਚਣ ਦੇ ਲਈ ਕਹਿੰਦੇ ਆ ਵੀ ਇਸਨੇ ਇਸ ਹਿਸਾਬ ਦੇ ਨਾਲ ਵੇਚਿਆ। ਉੱਤੋਂ ਇਹਨਾਂ ਦੀ ਜਿਹੜੀ ਰਾਈਵਲ ਕੰਪਨੀ ਇੱਕ ਹੈਗੀ ਆ ਰਿਵੀਅਨ, ਹੂੰ, ਉਹ ਵੀ ਇਸ ਟਾਈਮ ਮਾਰਕੀਟ ਦੇ ਵਿੱਚ ਆ ਚੁੱਕੀ ਆ। ਇਹਨੇ ਦਾਅਵਾ ਕੀਤਾ ਸੀਗਾ ਵੀ ਅਸੀਂ ਪਹਿਲੋਂ ਐਸਯੂਵੀ ਲੈ ਕੇ ਆਵਾਂਗੇ, ਪਰ ਰਿਵੀਅਨ ਨੇ ਆਪਣੀ ਸ਼ੁਰੂਆਤ ਹੀ ਜਿਹੜੀ ਇਲੈਕਟ੍ਰਿਕ ਟਰੱਕਸ ਦੇ ਨਾਲ ਕੀਤੀ ਹੈ। ਐਸਯੂਵੀਜ਼ ਦੇ ਨਾਲ, ਟਰੱਕ ਵੱਡੇ ਸੈਮੀ ਟਰੱਕ ਨਹੀਂ, ਰੈਗੂਲਰ ਜਿੱਦਾਂ ਫੋਰਡ ਹੁੰਦੇ ਆ ਜਾਂ ਦੂਜੇ ਜਿਹੜੇ ਟਰੱਕ ਆ, ਉਹ ਦੂਜੇ ਐਸਯੂਵੀਜ਼ ਦੇ ਵਾਂਗ ਜਿਹੜੇ ਉਹ ਕੀਤੇ ਆ। ਰਿਵੀਅਨ ਦੇ ਕਸਟਮਰ ਕਹਿੰਦੇ ਆਲਰੇਡੀ ਪ੍ਰੀ ਆਰਡਰ ਕਰਨਾ ਸ਼ੁਰੂ ਕਰ ਚੁੱਕੇ ਆ ਤੇ ਆਈਪੀਓ ਦੇ ਵਿੱਚ ਆਲਰੇਡੀ ਕਹਿੰਦੇ ਵੀ ਉਹਨਾਂ ਨੂੰ ਕਾਫੀ ਮੁਨਾਫਾ ਵੀ ਇੱਕ ਹਿਸਾਬ ਦੇ ਨਾਲ ਉਧਰਲੇ ਪਾਸੇ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ। 68 ਜਿਹੜੇ ਮਿਲੀਅਨ ਦੀ ਜਿਹੜੀ ਇਹਨਾਂ ਦੀ ਉਹਨਾਂ ਨੇ ਮਾਰਕੀਟ ਵੈਲਿਊ ਜਿਹੜੀ ਆ ਉਹ ਰੱਖੀ ਆ ਰਿਵੀਅਨ ਦੀ। ਪਰ ਇੱਧਰ ਇਲੋਨ ਮਸਕ ਨੇ ਅੱਜ 1.1 ਬਿਲੀਅਨ ਦੇ ਟੈਸਲਾ ਦੇ ਸਟਾਕ ਜਿਹੜੇ ਆ ਉਹ ਵਰਤੇ ਸੀ। ਬੀਤੇ ਦਿਨਾਂ 'ਚ ਇਸਨੇ ਟਵਿੱਟਰ ਦੇ ਉੱਤੇ ਇੱਕ ਪੋਲ ਕੰਡਕਟ ਕੀਤਾ ਸੀ ਕਿ ਉਹ ਆਪਣੇ 10% ਸਟਾਕ ਵੇਚ ਦੇਵੇ, ਜਿਸ ਦੇ ਵਿੱਚ ਇਹਦੇ ਮੈਜੋਰਟੀ ਸਪੋਰਟਰਸ ਨੇ ਆਖਿਆ ਸੀ ਵੀ ਤੈਨੂੰ ਵੇਚ ਦੇਣੇ ਚਾਹੀਦੇ ਨੇ। ਜੀ। ਅਗਲੀ ਖਬਰ ਜਿਹੜੀ ਆ ਗਲਾਸਗੋ ਤੋਂ ਆ ਰਹੀ ਆ, ਜਿੱਥੇ ਕਿ ਸਮਿਟ ਉਹ ਚੱਲ ਰਹੀ ਹੈ এনवायरमेंट ਦੇ ਸੰਬੰਧ ਦੇ ਵਿੱਚ, COP 26 ਜਿਹਦਾ ਨਾਂ ਦਿੱਤਾ ਜਾ ਰਿਹਾ। ਚਾਈਨਾ ਤੇ ਯੂਐਸ ਅੱਜ ਦੋਨੋਂ ਹੀ ਸਹਿਮਤ ਹੋ ਗਏ ਆ ਵੀ ਆਪਾਂ ਕਲਾਈਮੇਟ ਚੇਂਜ ਦੇ ਲਈ ਰਲ ਕੇ ਕੰਮ ਕਰਾਂਗੇ। ਦੋਨੋਂ ਹੀ ਮੁਲਕ ਸਭ ਤੋਂ ਵੱਡੇ ਜਿਹੜੇ ਆ ਕਾਰਬਨ ਡਾਈਆਕਸਾਈਡ CO2 ਦੇ ਐਮਿਟਰਸ ਹੈਗੇ ਆ। ਇਸ ਤੋਂ ਪਹਿਲਾਂ ਵੀ 2015 'ਚ ਪੈਰਿਸ ਐਗਰੀਮੈਂਟ ਹੋਇਆ ਸੀ, ਪਰ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਸ ਨੂੰ ਕੈਂਸਲ ਕਰ ਦਿੱਤਾ ਸੀ। ਪਰ ਦੁਬਾਰਾ ਕਿ ਫਿਰ ਅੱਜ ਚਾਈਨਾ ਦਾ ਟੌਪ ਕਲਾਈਮੇਟ ਨੈਗੋਸ਼ੀਏਟਰ ਜਿਹੜਾ ਜ਼ਾਈ ਜ਼ੈਨਹੁਆ ਆ, ਉਸ ਨੇ ਦੱਸਿਆ ਆ ਵੀ ਸਾਡਾ ਐਗਰੀਮੈਂਟ ਯੂਐਸ ਤੇ ਚਾਈਨਾ ਦੇ ਨਾਲ ਹੋ ਗਿਆ, ਵੀ ਦੋਨੋਂ ਮੁਲਕ ਰਲ ਕੇ ਜਿਹੜੀ ਕੋਲ ਵਾਲੀ ਇੰਡਸਟਰੀ ਆ ਜਾਂ ਜਿੱਥੇ ਐਮਿਸ਼ਨਸ ਪੈਦਾ ਹੁੰਦੇ ਉਹਨਾਂ ਨੂੰ ਫੰਡਿੰਗ ਨਹੀਂ ਕਰਾਂਗੇ ਤੇ ਹੌਲੀ-ਹੌਲੀ ਜਿਹੜਾ ਆ ਇਸ ਨੂੰ ਘਟਾਵਾਂਗੇ। ਜੇ ਦੱਸਦੇ ਜਾਈਏ ਤੇ ਯੂਐਨ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਇਹ ਕਿਹਾ ਵੀ ਇਹ ਜਿਹੜੀ ਅਨਾਉਂਸਮੈਂਟ ਆ ਵਧੀਆ ਆਈ ਆ। ਤੇ ਜੇ ਪੂਰੇ ਮੁਲਕਾਂ ਦੀ ਗੱਲ ਕਰਦੇ ਜਾਈਏ, ਚਾਈਨਾ ਇਸ ਟਾਈਮ 11,535 ਮੈਗਾ ਟਨ ਆਫ ਜਿਹੜੀ CO2 ਗੈਸ ਆ ਉਹਨੂੰ ਛੱਡਦਾ ਆ। ਯੂਐਸ 5107 ਮੈਗਾ ਟਨ, ਯੂਰਪੀਅਨ ਯੂਨੀਅਨ 3304, ਇੰਡੀਆ 2597 ਤੇ ਰਸ਼ੀਆ 1792 ਮੈਗਾ ਟਨ ਜਿਹੜੇ ਆ ਉਹ ਛੱਡਦਾ ਗੈਸ। ਸੋ ਜੇ ਤੁਹਾਨੂੰ ਮਾੜਾ ਜਿਹਾ ਮੈਥ ਦੱਸਦੇ ਜਾਈਏ, 1 ਮੈਗਾ ਟਨ ਜਿਹੜਾ ਆ ਉਹ 1 ਮਿਲੀਅਨ ਟਨ ਦੇ ਬਰਾਬਰ ਹੁੰਦਾ ਆ। ਦੇਖੋ ਕਿੰਨੀ ਜ਼ਿਆਦਾ ਜਿਹੜੀ ਇਹ ਗੈਸ ਆ ਛੱਡ ਰਹੇ ਹੈਗੇ ਆ। ਜੀ, ਸਾਰੇ ਮੁਲਕ ਜਿਹੜਾ ਤਰੱਕੀ ਦੇ ਰਾਹ ਤੇ ਆ ਜਾਂ ਤਰੱਕੀ ਕਰ ਚੁੱਕੇ ਆ, ਉਹ ਇਹ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਆਪਣੇ ਵਾਤਾਵਰਨ ਦੇ ਵਿੱਚ ਲਗਾਤਾਰ ਛੱਡਦੀਆਂ ਆਈਆਂ ਨੇ, ਛੱਡ ਰਹੀਆਂ ਨੇ, ਛੱਡਣਗੀਆਂ। ਉਸੇ ਦੇ ਉੱਤੇ ਕੰਟਰੋਲ ਕਰਨ ਦੀ, ਉਸੇ ਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਨਿਊਜ਼ਮੈਕਸ ਦਾ ਇੱਕ ਰਿਪੋਰਟਰ ਜਿਹੜਾ ਆ ਉਸ ਨੂੰ ਟਵਿੱਟਰ ਨੇ ਪੱਕਿਆਂ ਤੌਰ ਦੇ ਉੱਤੇ ਬੈਨ ਕਰ ਦਿੱਤਾ ਆ ਕੋਵਿਡ ਦੇ ਬਾਰੇ ਗਲਤ ਜਾਣਕਾਰੀ ਜਿਹੜੀ ਉਹ ਬਾਰ-ਬਾਰ ਪਾਉਣ ਦੇ ਲਈ। ਇਹ ਬੈਨ ਕਹਿੰਦੇ ਆ ਵੀ ਉਦੋਂ ਆਇਆ ਆ ਇਸ ਬੀਬੀ ਦੇ ਉੱਤੇ, ਐਮਰਲਡ ਰੋਬਿਨਸਨ, ਜਦੋਂ ਇਹ ਜਾਣਬੁੱਝ ਕੇ ਬਲੇਟੈਂਟ ਕਹਿੰਦੇ ਮਿਸ ਇਨਫੋਰਮੇਸ਼ਨ COVID-19 ਵੈਕਸੀਨ ਦੇ ਬਾਰੇ ਉਹ ਪਾ ਰਹੀ ਆ। ਟਵਿੱਟਰ ਨੇ ਕਿਹਾ ਵੀ ਇਹ ਵਾਇਲੇਟ ਕਰ ਰਹੀ ਹੈ ਕੰਪਨੀ ਦੀ ਪਾਲਿਸੀ। ਪਹਿਲੋਂ ਇਸ ਨੂੰ ਆਰਜੀ ਤੌਰ ਦੇ ਉੱਤੇ ਸਸਪੈਂਡ ਕੀਤਾ ਗਿਆ ਸੀਗਾ, ਹੁਣ ਇਸ ਨੂੰ ਪੱਕਿਆਂ ਤੌਰ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ ਆ। ਇਹ ਨਿਊਜ਼ਮੈਕਸ ਚੈਨਲ ਜਿਹੜਾ ਆ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਉਹਨਾਂ ਦਾ ਕਾਫੀ ਚਹੇਤਾ ਜਿਹੜਾ ਆ ਉਹ ਬਣਿਆ ਸੀ। ਅਗਲੀ ਖਬਰ, ਅੱਜ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਤੇ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਮੈਕਰਨ, ਉਹਨਾਂ ਨੇ ਰਲ ਕੇ ਇੱਕ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਯੂਐਸ ਤੇ ਫਰੈਂਚ ਕੋਆਪਰੇਸ਼ਨ ਜਿਹੜੀ ਆ ਉਹ ਹੁਣ ਨਵੇਂ ਏਰਾ ਦੇ ਵਿੱਚ ਐਂਟਰ ਹੋ ਗਈ ਹੈਗੀ ਆ। ਪਿਛਲੇ ਅਗਸਤ ਦੇ ਵਿੱਚ ਜਦੋਂ ਯੂਐਸ ਨੇ ਡਾਇਰੈਕਟਲੀ ਆਸਟ੍ਰੇਲੀਆ ਦੇ ਨਾਲ ਨੇਵੀ ਜਿਹੜੇ ਹੈਗੇ ਆ ਉਹਦੇ ਸੰਬੰਧ ਦੇ ਵਿੱਚ, ਸਬਮਰੀਨ ਦੇ ਸੰਬੰਧ ਦੇ ਵਿੱਚ
ਡੀਲ ਕਰ ਲਈ ਸੀ ਤੇ ਉਸ ਤੋਂ ਬਾਅਦ ਫਰਾਂਸ ਬਹੁਤ ਅਪਸੈਟ ਸੀ। ਈਵਨ ਫਰਾਂਸ ਨੇ ਆਪਣਾ ਡਿਪਲੋਮੈਟ ਵੀ ਵਾਪਸ ਲੈ ਲਿਆ ਸੀ। ਪਰ ਅੱਜ ਦੋਨੋਂ ਮੁਲਕ ਜਿਹੜੇ ਐਗਰੀ ਕੀਤੇ ਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਲ ਕੇ, ਜਿਹੜਾ ਜਿਸ ਤਰ੍ਹਾਂ ਪਹਿਲਾਂ ਫਰਾਂਸ ਦਾ USA ਦੇ ਨਾਲ ਵਧੀਆ ਰਿਲੇਸ਼ਨ ਰਿਹਾ ਆ, ਰਲ ਕੇ ਅੱਗੇ ਚੱਲਾਂਗੇ। ਤੇ ਮੀਟਿੰਗ ਕਹਿੰਦੇ ਬਹੁਤ ਵਧੀਆ ਹੋਈ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪਿਛਲੇ ਮਹੀਨੇ ਰੋਮ 'ਚ ਵੀ ਗਏ ਸੀ ਤੇ ਅੱਜ ਕੱਲ੍ਹ ਉਹ ਜਿਹੜੀ ਆ ਗਲਾਸਕੋ 'ਚ ਗਏ ਹੋਏ ਆ। ਤੇ ਉਸ ਤੋਂ ਬਿਨਾਂ ਜਿਹੜੀ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੂੰ ਜਿਹੜਾ ਭੇਜਿਆ ਗਿਆ ਸੀ ਫਰਾਂਸ ਦੇ ਵਿੱਚ, ਦੋਨਾਂ ਮੁਲਕਾਂ ਦੇ ਵਧੀਆ ਰਿਲੇਸ਼ਨ ਬਣਾਉਣ ਦੇ ਲਈ। ਜੀ। ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟੀਆ ਜੇਮਸ ਉਹਨਾਂ ਨੇ ਅੱਜ ਜਿਹੜੀਆਂ ਕੁਛ ਟ੍ਰਾਂਸਕ੍ਰਿਪਟਸ ਤੇ ਐਗਜ਼ਿਬਿਟਸ ਜਿਹੜੀ ਕਿ ਸੈਕਸ਼ੂਅਲ ਹਰਾਸਮੈਂਟ ਐਲੀਗੇਸ਼ਨ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਮੋ ਦੇ ਉੱਤੇ ਚੱਲ ਰਹੀਆਂ, ਉਸ ਦੇ ਬਾਬਤ ਉਹ ਪੇਸ਼ ਕਰ ਦਿੱਤੀਆਂ, ਰਿਲੀਜ਼ ਉਹ ਕਰ ਦਿੱਤੀਆਂ ਹੈਗੀਆਂ ਆ। ਡਾਕੂਮੈਂਟਸ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜੀ ਡੈਪੋਜੀਸ਼ਨ ਬ੍ਰਿਟਨੀ ਕਮਿਸੋ ਜਿਹਦੇ ਦੁਆਰਾ ਐਲੀਗੇਸ਼ਨ ਲਗਾਏ ਗਏ ਸੀ ਗਵਰਨਰ ਕੁਮੋ ਦੇ ਉੱਤੇ, ਤੇ ਉਹ ਵੀ ਜਿਹੜੀ ਆ ਸਾਹਮਣੇ ਜਿਹੜੀ ਉਹ ਪੇਸ਼ ਕਰ ਦਿੱਤੀ ਗਈ ਆ। ਇਹ ਹੁਣ ਕਿਹਾ ਜਾ ਰਿਹਾ ਵੀ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਲਟੀਟੀਆ ਜੇਮਸ ਆ, ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਆ, ਗਵਰਨਰ ਦੀਆਂ ਇਲੈਕਸ਼ਨ ਉੱਥੇ ਹੋਣੀਆਂ ਆ, ਉਸ ਦੇ ਵਿੱਚ ਦਾਅ ਜਿਹੜੀ ਉਹ ਖੇਡ ਸਕਦੀ ਹੈ। ਇਸੇ ਲਈ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੇ ਸਾਬਕਾ ਗਵਰਨਰ ਹੈਗੇ ਆ, ਉਹਨਾਂ ਨੂੰ ਇਸ ਦੇ ਵਿੱਚ ਪੂਰੀ ਤਰ੍ਹਾਂ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਰਗੜ ਵੀ ਰਹੀ ਹੈਗੀ ਹੈ। ਚਲੋ ਬਣਦਾ ਵੀ ਆ ਵੀ ਜੇ ਉਸਨੇ ਮਾੜਾ ਕੰਮ ਕੀਤਾ ਤੇ ਉਸਨੂੰ ਉਸਦੀ ਸਜ਼ਾ ਵੀ ਜਿਹੜੀ ਉਹ ਮਿਲਣੀ ਜਿਹੜੀ ਉਹ ਚਾਹੀਦੀ ਹੈਗੀ ਆ। ਸੋ 5 ਮਹੀਨੇ ਪਹਿਲਾਂ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਸੀ ਇੰਡੀਪੈਂਡੈਂਟ ਇਨਵੈਸਟੀਗੇਟਰਸ ਦੀ, ਜਿਨ੍ਹਾਂ ਨੂੰ ਨਿਊਯਾਰਕ ਦੀ ਅਟਾਰਨੀ ਜਨਰਲ ਨੇ ਹੀ ਲਾਇਆ ਸੀਗਾ, ਉਸ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਸੀਗਾ ਵੀ ਵਾਕਿਆ ਹੀ ਇਹ ਜਿਹੜੇ ਦੋਸ਼ ਲਗਾਏ ਜਾ ਰਹੇ ਆ, ਇਹਨਾਂ ਵਿੱਚ ਸੱਚਾਈ ਹੈਗੀ ਆ। ਤੇ ਇਸ ਰਿਪੋਰਟ ਆਉਣ ਤੋਂ ਕੁਛ ਦਿਨਾਂ ਬਾਅਦ ਫਿਰ ਜਿਹੜੇ ਗਵਰਨਰ ਕੁਮੋ ਆ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਸੋ ਲੰਮੇ ਚੌੜੇ ਜਿਹੜੇ ਦਸਤਾਵੇਜ਼ ਆ, ਉਹ ਹੁਣ ਕੁਮੋ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨ ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਜਨਤਕ ਕਰ ਦਿੱਤਾ ਗਿਆ। ਜੀ। ਅਗਲੀ ਖਬਰ ਜਿਹੜੀ ਆ, ਕਹਿੰਦੇ ਪਈ ਇੱਕ ਅੱਜ ਕੰਪਨੀ ਦੇ CEO ਨੇ ਇਹ ਕਿਹਾ ਆ ਪਈ ਵਾਈਟ ਹਾਊਸ ਜਿਹੜਾ ਆ ਉਹ ਜਾਂ ਵੈਸਟ ਵਿੰਗ ਆ, ਟੋਟਲੀ ਆਊਟ ਆਫ ਟੱਚ ਆ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ। ਈਵਨ ਦੋ ਸਟਾਕ ਮਾਰਕੀਟ ਬਹੁਤ ਉੱਪਰ ਜਾ ਰਹੀ ਆ, ਲਾਈਨਾਂ ਲੱਗੀਆਂ ਹੋਈਆਂ ਆ ਲੋਕਾਂ ਦੀਆਂ ਸਮਾਨ ਖਰੀਦਣ ਦੇ ਲਈ ਵੀ, ਤੇ ਪਰ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਆ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਆ। ਕਹਿੰਦੇ ਵੀ 30 ਸਾਲਾਂ ਦੇ ਵਿੱਚ ਇੰਨੀ ਜ਼ਿਆਦਾ ਵਧੀ ਆ। 2 ਗਵਰਨਮੈਂਟ ਜਿਹੜੀਆਂ ਰਿਪੋਰਟਸ ਇਸ ਹਫ਼ਤੇ ਆਈਆਂ, ਉਹਨਾਂ 'ਚ ਵੀ ਇਹ ਸ਼ੋ ਹੋਇਆ ਵੀ ਪ੍ਰਾਈਸਿਸ ਜਿਹੜੀਆਂ ਸਮਾਨ ਦੀਆਂ ਕੀਮਤਾਂ ਆ, ਉਹ ਬਹੁਤ ਜ਼ਿਆਦਾ ਵੱਧ ਗਈਆਂ। ਇਹਦੇ ਉੱਤੇ ਇਮੀਡੀਏਟਲੀ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ, ਫੈਡ ਚੇਅਰਮੈਨ ਜਰੋਮੀ ਪਾਵਲ, ਉਹਨਾਂ ਨੂੰ ਵਰਕਆਊਟ ਕਰਨਾ ਚਾਹੀਦਾ ਹੈਗਾ। ਤੇ ਗਵਰਨਮੈਂਟ ਵੱਲੋਂ ਸਟੇਟਮੈਂਟਸ ਵੀ ਆ ਰਹੀਆਂ ਹੈਗੀਆਂ ਵੀ ਅਸੀਂ ਵਰਕਆਊਟ ਕਰ ਰਹੇ ਹਾਂ, ਪਰ ਇਹ ਹੁਣ ਦੇਖੋ ਵੀ ਐਕਸ਼ਨ ਕਿੰਨਾ ਕੁ ਹੁੰਦਾ ਆ। ਕੰਪਲੇਨਸ ਜਿਹੜੀਆਂ ਆ, ਬਹੁਤ ਸਾਰੇ ਜਿਹੜੇ ਕੰਪਨੀ ਦੇ CEOs ਆ, ਉਹਨਾਂ ਨੇ ਫਾਈਲ ਕੀਤੀਆਂ ਟ੍ਰੇਜਰੀ ਸੈਕਟਰੀ ਜੈਨਟ ਜੈਲਨ ਦੇ ਕੋਲ ਤੇ ਕਮਰਸ ਸੈਕਟਰੀ ਜੀਨਾ ਰੈਮੋਂਡੋ ਦੇ ਕੋਲ, ਦੋਨਾਂ ਦੇ ਕੋਲ ਕੀਤੀਆਂ ਆ ਵੀ ਤੁਸੀਂ ਉੱਦਾਂ ਹੀ ਸੋਚ ਰਹੇ ਆ ਵੀ ਸਪਲਾਈ ਚੇਨ ਜਦੋਂ ਬਿਲਕੁਲ ਸੈੱਟ ਹੋ ਗਈ ਤੇ ਇਹ ਪ੍ਰੋਬਲਮ ਉੱਦਾਂ ਹੀ ਚਲੇ ਜਾਣੀ ਆ। ਕਹਿੰਦੇ ਵੀ ਇਹ ਲੱਗਦਾ ਨਹੀਂ ਇੱਦਾਂ ਹੋਊਗੀ, ਈਵਨ ਸਪਲਾਈ ਚੇਨ ਵਾਲਾ ਜਿਹੜਾ ਪ੍ਰੋਬਲਮ ਆ ਉਹ ਫਿਕਸ ਵੀ ਹੋ ਜਾਵੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਕੋਵਿਡ ਦੇ ਮਾਸਕ ਦੇ ਰੂਲਸ ਆ, ਉਹ ਹੌਲੀ-ਹੌਲੀ ਨਰਮ ਹੋ ਰਹੇ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਰੂਲਸ ਆ, ਉਹ ਹਟਾਏ ਜਾ ਰਹੇ ਨੇ। ਅਟਲਾਂਟਾ ਦੀ ਜਿਹੜੀ ਮੇਅਰ ਆ, ਉਹਨਾਂ ਨੇ ਆਪਣੇ ਜਿਹੜੇ ਸ਼ਹਿਰ ਆ, ਉਸ ਨੂੰ ਗ੍ਰੀਨ ਜ਼ੋਨ ਐਲਾਨ ਕਰ ਦਿੱਤਾ ਤੇ ਨਾਲ ਹੀ ਕਿਹਾ ਵੀ ਕੋਵਿਡ-19 ਦੇ ਕੇਸ ਲਗਾਤਾਰ ਘਟ ਰਹੇ ਆ ਤੇ ਕਹਿੰਦੇ ਸਾਇੰਸ ਨੂੰ ਫੋਲੋ ਕਰਦੇ ਹੋਏ ਹੁਣ ਆਪਣੇ ਜਿਹੜਾ ਸਿਟੀ ਦਾ ਮਾਸਕ ਰੂਲ ਆ, ਉਸ ਨੂੰ ਉਠਾ ਰਹੇ ਨੇ। ਫਲੋਰੀਡਾ ਦੇ ਜਿਹੜੀਆਂ ਸਕੂਲ ਡਿਸਟ੍ਰਿਕਟ ਮਿਆਮੀ ਡੇਡ ਤੇ ਬਰੋਵਰਡ ਜਿਹੜੀਆਂ ਸੀਗੀਆਂ, ਜਿਹੜੀਆਂ ਕਿ ਉੱਥੋਂ ਦੇ ਗਵਰਨਰ ਰੌਨ ਡਿਸੈਂਟਸ ਦੇ ਮੂਹਰੇ ਅੜੀਆਂ ਸੀਗੀਆਂ ਵੀ ਅਸੀਂ ਮਾਸਕ ਰੂਲਸ ਜਿਹੜੇ ਉਹ ਰੱਖਣੇ ਆ ਸਟੂਡੈਂਟਸ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹਨਾਂ ਨੇ ਵੀ ਹੁਣ ਮਾਸਕ ਨੂੰ ਆਪਸ਼ਨਲ ਜਿਹੜਾ ਉਹ ਕਰ ਦਿੱਤਾ ਆ। ਉਧਰ ਪੈਂਸਿਲਵੇਨੀਆ ਦੇ ਡੈਮੋਕ੍ਰੇਟ ਗਵਰਨਰ ਜਿਹੜੇ ਟੌਮ ਵੋਲਫ ਆ, ਉਹਨਾਂ ਨੇ ਵੀ ਅੱਜ ਬੀਤੇ ਜਿਹੜੇ ਮੰਗਲਵਾਰ ਐਲਾਨ ਕੀਤਾ ਵੀ ਉਹ ਜਿਹੜਾ ਸਟੇਟ ਵਾਈਡ ਮਾਸਕ ਰੂਲ ਹੈਗਾ ਆ ਸਟੂਡੈਂਟਸ ਦੇ ਲਈ, ਉਹਨੂੰ ਜਨਵਰੀ ਦੇ ਵਿੱਚ ਹਟਾਉਣ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਐਲਾਨ ਦੇਖੇ ਜਾ ਰਹੇ ਆ। ਉਧਰ 1 ਮਿਲੀਅਨ ਤੋਂ ਵੱਧ ਜਿਹੜੇ 5 ਤੋਂ 11 ਸਾਲ ਦੀ ਉਮਰ ਵਰਗ ਦੇ ਬੱਚੇ ਨੇ, ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਲੱਗ ਚੁੱਕੀ ਹੈ। 28 ਮਿਲੀਅਨ ਕੁੱਲ ਆਬਾਦੀ ਹੈਗੀ ਆ ਇਸ
ਜਿਹੜੇ ਆ ਉਮਰ ਵਰਗ ਦੀ। ਸੋ ਹੁਣ ਉਹਨਾਂ ਦੇ ਕੋਲ ਆਪਸ਼ਨਸ ਹੋਣਗੀਆਂ ਇਸ ਉਮਰ ਵਰਗ ਦੇ ਜਿਹੜੇ ਆ ਬੱਚਿਆਂ ਦੇ ਮਾਪਿਆਂ ਦੇ ਕੋਲ ਵੀ, ਜੇ ਉਹਨਾਂ ਨੂੰ ਉਹ ਵੈਕਸੀਨ ਲਗਵਾਉਣਾ ਚਾਹੁੰਦੇ ਨੇ ਜਾਂ ਨਹੀਂ। ਬਹੁਤ ਸਾਰੇ ਲੋਕ ਕਹਿ ਰਹੇ ਨੇ, ਜਿੰਨੇ ਵੀ ਮਾਹਰ ਨੇ, ਵੀ ਇਹਨਾਂ ਨੂੰ ਵੈਕਸੀਨ ਜਿਹੜੀ ਉਹ ਲਗਾ ਦੇਣੀ ਚਾਹੀਦੀ ਆ, ਤਾਂ ਜੋ ਰਿਸਕ ਆ ਉਹ ਹੋਰ ਜ਼ਿਆਦਾ ਘਟੇ। ਜੀ। ਕਹਿੰਦੇ ਵੀ USA ਦੇ ਜਿਹੜੇ ਹਾਊਸਹੋਲਡ ਆ, ਉਹਨਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ, ਉਹ ਬਹੁਤ ਜ਼ਿਆਦਾ ਆ ਰਿਹਾ। 2009 ਤੋਂ ਬਾਅਦ ਇੰਨਾ ਜ਼ਿਆਦਾ ਜਿਹੜਾ ਬਿੱਲ ਆ ਇਨਕਰੀਜ਼ ਹੋਇਆ ਆ। ਇਲੈਕਟ੍ਰੀਸਿਟੀ ਦੇ ਜਿਹੜੇ ਬਿੱਲ ਆ 6.5% ਪਿਛਲੇ ਸਾਲ ਦੇ ਅਕਤੂਬਰ ਨਾਲੋਂ ਚੜ੍ਹੇ ਹੈਗੇ ਆ, ਜਦ ਕਿ ਜਿਹੜੀ ਗੈਸ ਆ ਉਹਦਾ 28% ਰੇਟ ਇਨਕਰੀਜ਼ ਹੋਇਆ ਹੈਗਾ। US ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਮੁਤਾਬਕ ਫਿਊਲ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ 59% ਜਿਹੜੀਆਂ ਚੜ੍ਹੀਆਂ ਹੈਗੀਆਂ। ਪ੍ਰੋਪੇਨ, ਕੈਰੋਸੀਨ, ਆਇਲ ਅਤੇ ਫਾਇਰਵੁੱਡ ਜਿਹੜੀਆਂ ਉਹਨਾਂ ਦੀਆਂ ਪ੍ਰਾਈਸਿਸ ਵੀ ਜਿਹੜੀਆਂ 35% ਇਨਕਰੀਜ਼ ਹੋਈਆਂ ਹੈਗੀਆਂ। ਜੀ, ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਜੇ ਗੱਲ ਕਰਦੇ ਜਾਈਏ, ਯਾਦ ਹੋਣਾ ਬੀਤੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਐਸਟਰੋ ਵਰਲਡ ਕਰਕੇ ਹੋਇਆ ਸੀਗਾ ਮਿਊਜ਼ਿਕ ਫੈਸਟੀਵਲ, ਜਿਸ ਦੇ ਵਿੱਚ 8 ਜਾਣੇ ਜਿਹੜੇ ਉਹ ਮਰ ਗਏ ਸੀਗੇ। ਉਸੇ ਦੌਰਾਨ ਜਿਹੜਾ ਸਿੰਗਰ ਉਸ ਟਾਈਮ ਦੇ ਉੱਤੇ ਗਾ ਰਿਹਾ ਸੀਗਾ, ਟ੍ਰੈਵਿਸ ਸਕੌਟ, ਉਸ ਦੇ ਬਾਰੇ ਹੁਣ ਨਵੀਂ ਜਿਹੜੀ ਖਬਰ ਇਹ ਹਰਜੋਤ ਸਿੰਘ ਜੀ ਆ ਰਹੀ, ਕਹਿੰਦੇ ਵੀ ਇਹ 8 ਜਾਣਿਆਂ ਦੇ ਮਰਨ ਤੋਂ ਬਾਅਦ ਜਦੋਂ ਮਿਊਜ਼ਿਕ ਫੈਸਟੀਵਲ ਬੰਦ ਵੀ ਹੋ ਗਿਆ, ਤਾਂ ਕਹਿੰਦੇ ਆ ਵੀ ਇਹ ਮੁੜ ਦੁਬਾਰਾ ਪਾਰਟੀ ਕਰਦਾ ਹੋਇਆ ਜਿਹੜਾ ਉਹ ਨਜ਼ਰ ਆ ਰਿਹਾ ਸੀਗਾ ਡੇਵ ਐਂਡ ਬਸਟਰ ਦੇ ਵਿੱਚ। ਲੋਕਾਂ ਨੂੰ ਇਹ ਜਿਹੜੀ ਗੱਲ ਆ ਹੁਣ ਬਹੁਤੀ ਰਾਸ ਜਿਹੜੀ ਉਹ ਨਹੀਂ ਜਿਹੜੀ ਉਹ ਆ ਰਹੀ। ਇਹ ਤੇ ਇਹਦੇ ਜਿਹੜੇ ਨਜ਼ਦੀਕੀ ਉਹਦਾ ਇਹ ਕਹਿੰਦੇ ਆ ਵੀ ਇਸ ਭਜਦੜ ਦੇ ਵਿੱਚ ਜਾਂ ਮਰਨ ਵਾਲਿਆਂ ਦੇ ਨਾਲ ਇਸ ਦਾ ਕੋਈ ਕਾਰਨ ਜਿਹੜਾ ਉਹ ਨਹੀਂ ਸੀਗਾ, ਇਹਦੇ ਕਰਕੇ ਜਿਹੜਾ ਉਹ ਨਹੀਂ ਹੋਇਆ। ਪਰ ਲੋਕਾਂ ਨੂੰ ਇਹ ਲੱਗਦਾ ਹੈ ਵੀ ਤੁਹਾਨੂੰ ਥੋੜ੍ਹੀ ਬਹੁਤੀ ਤਾਂ ਜਿਹੜੀ ਆ ਉਹ ਦਿਲ ਦਿਖਾਉਣਾ ਚਾਹੀਦਾ ਆ, ਵੀ ਮਰੇ ਹੋਏ ਲੋਕਾਂ ਦੇ ਨਾਲ ਜਿਹੜੀ ਸੰਵੇਦਨਾ ਆ ਉਹ ਦਿਖਾਉਣੀ ਚਾਹੀਦੀ ਆ, ਤੇ ਥੋੜ੍ਹਾ ਬਹੁਤਾ ਜਿਹੜਾ ਸ਼ੌਕ ਵਾਲੀ ਗੱਲ ਜਿਹੜੀ ਕਰਨੀ ਚਾਹੀਦੀ ਆ, ਨਾ ਕਿ ਪਾਰਟੀ ਵਗੈਰਾ। ਜੀ। ਅਗਲੀ ਖਬਰ ਜਿਹੜੀ ਆ ਇੰਟਰਸਟ ਰੇਟ ਦੇ ਸੰਬੰਧ ਦੇ ਵਿੱਚ ਆ। ਬੋਰੋਅਰਸ ਜਿਹੜੇ ਕਹਿੰਦੇ ਇੱਕ ਵਾਰੀ ਫਿਰ ਰਸ਼ ਕਰ ਰਹੇ ਆ ਰੀਫਾਈਨਾਂਸ ਕਰਨ ਦਾ। ਸੈਕਿੰਡ ਵੀਕ ਜਿਹੜਾ ਇਹ ਪਿਛਲਾ ਵੀਕ ਤੇ ਇਹ ਵੀਕ ਇੰਟਰਸਟ ਰੇਟ ਲੋ ਗਏ ਆ। 30 ਈਅਰ ਇੰਟਰਸਟ ਰੇਟ ਆਲਮੋਸਟ ਕਹਿੰਦੇ 3.16% ਤੇ ਪਹੁੰਚੇ ਆ, ਪਹਿਲਾਂ 3.24% ਸੀ। ਡਿਮਾਂਡ ਜਿਹੜੀ ਆ ਰੀਫਾਈਨਾਂਸ ਦੀ 7% ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਇਨਕਰੀਜ਼ ਹੋਈ ਹੈਗੀ ਆ। ਨਵੇਂ ਘਰ ਖਰੀਦਣ ਲਈ ਜਿਹੜੀਆਂ ਮੌਰਗੇਜ ਐਪਲੀਕੇਸ਼ਨਾਂ ਆ, ਉਹਨਾਂ ਦੀ ਵੀ ਜਿਹੜੀ 3% ਜਿਹੜੀ ਇਨਕਰੀਜ਼ ਹੋਈ ਆ। ਪਰ ਪਿਛਲੇ ਸਾਲ ਨਾਲੋਂ ਤਾਂ ਫਿਰ ਵੀ ਥੋੜ੍ਹੀ ਜਿਹੀ ਘੱਟ ਆ, ਪਰ ਇਹ ਕਿਉਂਕਿ ਪਿੱਛੇ ਜਿਹੇ ਇੰਟਰਸਟ ਰੇਟ ਚੜ੍ਹ ਗਿਆ ਸੀ, ਹੁਣ ਪਿਛਲੇ 2 ਹਫ਼ਤਿਆਂ ਦੇ ਵਿੱਚ ਕਾਫੀ ਡਾਊਨ ਗਏ ਹੈਗੇ। ਜੀ। 6 ਜਨਵਰੀ ਦੇ ਜਿਹੜਾ ਹਿੰਸਕ ਪ੍ਰਦਰਸ਼ਨ ਉੱਥੇ ਹੋਇਆ ਸੀ ਕੈਪੀਟਲ ਦੇ ਵਿੱਚ, ਦੰਗਾਈ ਜਿਹੜੇ ਉਹ ਵੜ ਗਏ ਸੀਗੇ, ਉਹਨਾਂ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਇੱਕ ਜਿਹੜਾ 6 ਜਨਵਰੀ ਦਾ ਆਈ ਥਿੰਕ ਨਿਊ ਜਰਸੀ ਤੋਂ ਜਿਮ ਓਨਰ ਸੀਗਾ, ਜਿਸ ਨੇ ਪੁਲਿਸ ਵਾਲੇ ਦੇ ਉੱਤੇ ਕਹਿੰਦੇ ਅਸੌਲਟ ਕੀਤਾ ਸੀ, ਉਸ ਨੂੰ 41 ਮਹੀਨੇ ਦੀ ਜਿਹੜੀ ਹੁਣ ਸਜ਼ਾ ਸੁਣਾਈ ਗਈ ਹੈਗੀ ਆ। ਇਹ ਕਹਿੰਦੇ ਆ ਵੀ ਇਹ ਪਹਿਲਾ ਇੰਸੀਡੈਂਟ ਆ ਜਿਸ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਸਵੀਅਰ ਪਨਿਸ਼ਮੈਂਟ ਰੱਖੀ ਗਈ ਆ। ਉਧਰ ਜਿਹੜਾ QAnon ਸ਼ੈਮਾਨ ਜਿਹੜਾ ਆ, ਉਸ ਨੂੰ ਵੀ ਲੰਮੀ ਸਜ਼ਾ ਦੀ ਉਸ ਦੇ ਖਿਲਾਫ ਪ੍ਰੋਸੀਕਿਊਟਰ ਜਿਹੜੇ ਉਹ ਮੰਗ ਕਰ ਰਹੇ ਆ ਵੀ ਆਪਾਂ ਇਸ ਦਾ ਜਿਹੜਾ ਉਦਾਹਰਣ ਬਣਾਉਣਾ ਆ। ਇਹ ਸੈਂਟੈਂਸ ਜਿਹੜਾ US ਡਿਸਟ੍ਰਿਕਟ ਜੱਜ ਰॉयस ਲੈਂਬਰਥ ਉਹਨਾਂ ਦੀ ਅਦਾਲਤ ਵਿੱਚ ਅੱਜ ਸੁਣਾਈ ਗਈ। ਅਗਲੀ ਖਬਰ ਜਿਹੜੀ ਆ ਉਹ ਊਬਰ ਦੇ ਸੰਬੰਧ ਦੇ ਵਿੱਚ ਆ। ਜਸਟਿਸ ਡਿਪਾਰਟਮੈਂਟ ਨੇ ਕਿਹਾ ਆ ਵੀ ਜਿਹੜੀ ਊਬਰ ਕੰਪਨੀ ਆ ਉਹ ਡਿਸੇਬਲ ਜਿਹੜੇ ਲੋਕ ਆ ਉਹਨਾਂ ਤੋਂ ਵੇਟਿੰਗ ਟਾਈਮ ਦੇ ਜਿਹੜੇ ਬਹੁਤ ਸਾਰੇ ਪੈਸੇ ਚਾਰਜ ਕਰਦੇ ਰਹੇ। ਜੋ ਵੀ ਪਤਾ ਹੀ ਆ ਵੀ ਜੇ ਕੋਈ ਡਿਸੇਬਲ ਬੰਦਾ ਆ, ਵੀਲ ਚੇਅਰ 'ਤੇ ਆ, ਜਦੋਂ ਉਹਨੂੰ ਕਾਲ ਕੀਤੀ ਆ, ਕਈ ਵਾਰੀ ਆਪਣੇ ਘਰੋਂ ਬਾਹਰ ਨਿਕਲਣ ਤੱਕ ਉਹਨੂੰ ਟਾਈਮ ਲੱਗ ਜਾਂਦਾ ਹੈਗਾ। ਇਹ ਬਹੁਤ ਜ਼ਿਆਦਾ ਜਿਹੜੀਆਂ ਕੰਪਲੇਨਸ ਆ ਰਾਈਡ ਸ਼ੇਅਰਿੰਗ ਕੰਪਨੀਜ਼ ਦੀਆਂ ਆ ਰਹੀਆਂ। ਊਬਰ ਅਤੇ ਲਿਫਟ ਨੇ ਕਹਿੰਦੇ 50% ਆਲਰੇਡੀ ਰੇਟ ਪਿਛਲੇ ਸਮਰ ਤੋਂ ਹੁਣ ਤੱਕ ਵਧਾ ਦਿੱਤੇ ਆ, ਕਿਉਂਕਿ ਇਹਨਾਂ ਨੇ ਜਿਹੜਾ ਟੈਕਸੀ ਬਿਜ਼ਨਸ ਆ ਉਹਨੂੰ ਟੋਟਲੀ ਮਾਰਤਾ। ਪਹਿਲਾਂ ਸਸਤੇ ਕਰਕੇ ਹੁਣ ਦੁਬਾਰਾ ਜਿਹੜੇ ਰੇਟ ਚੱਕਤੇ। ਪਰ ਜਸਟਿਸ ਡਿਪਾਰਟਮੈਂਟ ਦੀ ਅੱਜ ਖਬਰ ਆ ਰਹੀ ਆ ਵੀ ਉਹਨਾਂ ਨੇ ਸੂ ਕੀਤਾ ਹੈਗਾ ਆ ਵੀ ਜਿਹੜਾ ਅਮਰੀਕਨ ਡਿਸੇਬਿਲਟੀ ਐਕਟ ਦੇ ਅੰਡਰ ਜਿਹੜੇ ਡਿਸੇਬਲ ਲੋਕ ਸੀ, ਜਦੋਂ ਉਹ ਰਾਈਡ ਲੈਣ ਜਾਂਦੇ ਸੀ, ਜੇ ਥੋੜ੍ਹਾ ਡਿਲੇ ਹੋ ਜਾਂਦਾ ਸੀ, ਉਹ ਡਿਲੇ ਚਾਰਜਸ ਵੀ ਜਿਹੜੇ ਊਬਰ ਵਾਲੇ ਪਾ ਰਹੇ ਸੀ। ਜੀ।
ਅਗਲੀ ਗੱਲ ਕਰੀਏ ਨੈਸ਼ਨਲ ਫੁੱਟਬਾਲ ਲੀਗ ਆ ਉਹਨਾਂ ਨੇ ਗ੍ਰੀਨ ਬੇ ਪੈਕਰਸ ਜਿਹੜੀ ਫੁੱਟਬਾਲ ਟੀਮ ਆ ਉਹਨੂੰ ਤੇ ਉਹਨਾਂ ਦੇ ਜਿਹੜੇ ਸਟਾਰ ਕੁਆਟਰਬੈਕ ਆ ਐਰਨ ਰੋਜਰਸ ਦੋਨਾਂ ਨੂੰ ਜੁਰਮਾਨੇ ਠੋਕੇ ਆ ਕੋਵਿਡ ਪਾਲਿਸੀਜ਼ ਦੀ ਕਹਿੰਦੇ ਆ ਉਲੰਘਣਾ ਕਰਨ ਦੇ ਦੋਸ਼ਾਂ ਹੇਠ। ਗ੍ਰੀਨ ਬੇ ਪੈਕਰਸ ਐਜ਼ ਏ ਟੀਮ ਇਹਨਾਂ ਨੂੰ $3 ਲੱਖ ਦਾ ਤੇ ਕੁਆਟਰਬੈਕ ਜਿਹੜਾ ਰੋਜਰਸ ਆ ਉਸਨੂੰ $14,650 ਦਾ ਜਿਹੜਾ ਜੁਰਮਾਨਾ ਆ ਉਹ ਠੋਕਿਆ ਗਿਆ ਸੀ। ਰੋਜਰਸ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੇ ਸਪੋਰਟਸ ਬ੍ਰੌਡਕਾਸਟਰ ਆ ਉਸ ਦੇ ਸ਼ੋਅ ਦੇ ਉੱਤੇ ਆਏ ਤੇ ਉੱਥੇ ਉਹਨਾਂ ਨੇ ਮੰਨਿਆ ਵੀ ਵੈਕਸੀਨੇਸ਼ਨ ਸਟੇਟਸ ਦੇ ਬਾਰੇ ਉਹਨੇ ਲੋਕਾਂ ਨੂੰ ਆਪਣੇ ਨਜ਼ਦੀਕੀ ਲੋਕਾਂ ਨੂੰ ਭਰਮਾਇਆ ਸੀਗਾ। ਸੋ ਪੈਕਰਸ ਦੇ ਹੀ ਇੱਕ ਹੋਰ ਵਾਈਡ ਰਿਸੀਵਰ ਐਲਨ ਲੈਜ਼ਰਡ ਉਹਨਾਂ ਨੂੰ ਵੀ $14,650 ਦਾ ਜਿਹੜਾ ਜੁਰਮਾਨਾ ਪਾਇਆ ਗਿਆ ਕੋਵਿਡ ਰੂਲਸ ਦੀ ਉਲੰਘਣਾ ਦੇ ਵਿੱਚ। ਜੀ। ਅਗਲੀ ਖਬਰ ਜਿਹੜੀ ਆ ਉਹ ਟੈਕਸ ਬ੍ਰੈਕਟ ਦੇ ਸੰਬੰਧ ਦੇ ਵਿੱਚ ਆ, ਕਿਉਂਕਿ ਇਨਫਲੇਸ਼ਨ ਵੱਧ ਗਈ ਆ। ਉਹਦੇ ਕਰਕੇ 2022 ਦੇ ਵਿੱਚ ਜਿਹੜੇ ਲੋਕ ਟੈਕਸ ਭਰਨਗੇ ਉਹਨਾਂ ਦੀ ਜਿਹੜੀ ਬ੍ਰੈਕਟਸ ਆ ਵੀ ਕਿੰਨੇ ਇਨਕਮ ਦੇ ਉੱਤੇ ਕਿੰਨਾ ਟੈਕਸ ਲੱਗੂਗਾ ਉਹ ਚੇਂਜ ਕਰ ਦਿੱਤਾ ਗਿਆ ਆ। IRS ਨੇ ਅੱਜ ਇਹ ਦੱਸਿਆ ਆ 2022 ਦੇ ਵਿੱਚ ਜਿਹੜੇ ਲੋਕ 2021 ਵਾਲਾ ਟੈਕਸ ਭਰਨਗੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਨਵੇਂ ਫਿਗਰਸ ਦੱਸੇ ਆ ਵੀ ਜੇ ਇੰਡੀਵਿਜੂਅਲ ਇੱਕ ਜਣਾ ਭਰਦਾ ਟੈਕਸ ਜਿਹਦੀ ਇਨਕਮ 10,275 ਤੱਕ ਆ ਉਹਨੂੰ 10% ਟੈਕਸ ਲੱਗੂਗਾ। 10,275 ਤੋਂ 41,775 ਤੱਕ 12%, 41,775 ਤੋਂ 99,075 ਤਾਈਂ 22% ਤੇ 99,000 ਤੋਂ 1,70,000 ਤਾਈਂ 24%। ਸੋ ਇਸੇ ਤਰ੍ਹਾਂ ਵੱਧਦੀ ਜਾ ਰਹੀ ਆ। ਤੇ ਜੇ ਮੈਰਿਡ ਜਿਹੜੇ ਆ ਜੁਆਇੰਟਲੀ ਹਸਬੈਂਡ ਐਂਡ ਵਾਈਫ ਬੱਚਿਆਂ ਨਾਲ ਜਿੱਦਾਂ ਵੀ ਆ ਉਹ ਭਰਦੇ ਆ ਤੇ 10% ਟੈਕਸੇਬਲ ਇਨਕਮ ਅਪ ਟੂ 20,550 ਤੱਕ ਆ, 12% 20,550 ਤੋਂ 83,550 ਤੱਕ ਤੇ 22% ਜਿਹੜੀ ਇਨਕਮ ਆ ਟੈਕਸੇਬਲ ਉਹ 83,550 ਤੋਂ 1,78,150, 24% 1,78,150 ਤੋਂ $3,40,100 ਤੱਕ ਤੇ ਇਹ ਤੋਂ ਬਾਅਦ ਫਿਰ ਜੇ ਤੁਹਾਡੀ 340 ਤੋਂ 430 ਤੱਕ ਆ ਤਾਂ 32% ਜਿਹੜਾ ਟੈਕਸ ਆ ਤੁਹਾਨੂੰ ਲੱਗੂਗਾ। ਜੀ, ਸੋ 2022 ਦੇ ਲਈ ਜਿਹੜੇ ਨਵੀਆਂ ਟੈਕਸ ਬ੍ਰੈਕਟਸ ਆ ਉਹ ਆਈਆਂ ਨੇ। ਇਹ ਜਿਹੜਾ ਟੈਕਸ ਆ ਆਪਾਂ ਅਪ੍ਰੈਲ 2023 ਤੱਕ ਜਿਹੜਾ ਉਹ ਭਰਨਾ ਹੁੰਦਾ ਆ। ਸੋ ਹੁਣ ਜਿਹੜਾ ਅਗਲੇ ਸਾਲ ਭਰਨਾ ਹੈ ਉਹ ਜੋ ਰਾਈਟ ਨਾਓ ਟੈਕਸ ਬ੍ਰੈਕਟਸ ਚੱਲ ਰਹੀਆਂ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਟੈਕਸ ਭਰਿਆ ਜਾਣਾ ਆ। ਉਸ ਟੈਕਸ ਦੇ ਵਿੱਚ ਜਿਹੜਾ ਕੋਈ ਇਸ ਵਾਰ ਜਦੋਂ ਤੁਸੀਂ ਹੁਣ ਭਰਨਾ ਹੈ 22 ਦੇ ਵਿੱਚ ਉਦੋਂ ਵਾਧਾ ਨਹੀਂ ਹੋਣਾ। ਉਹ ਜੋ ਰਾਈਟ ਨਾਓ ਇਸ ਸਾਲ ਦੇ ਵਿੱਚ ਚੱਲ ਰਹੀਆਂ ਬ੍ਰੈਕਟਸ ਉਹ ਆ। ਇਹ ਜਿਹੜਾ ਹਰਜੋਤ ਸਿੰਘ ਜੀ ਨੇ ਦੱਸਿਆ ਇਹ ਅਗਲੇ ਸਾਲ ਦਾ ਇਹ ਟੈਕਸ ਬ੍ਰੈਕਟ ਆ ਉਹ ਹੋਵੇਗਾ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ। ਸੋ ਮਾਰਕੀਟਸ ਦਾ ਵੀ ਜੇ ਤੁਹਾਨੂੰ ਜਾਂਦੇ ਜਾਂਦੇ ਹਾਲ ਦੱਸਦੇ ਜਾਈਏ। ਅੱਜ ਫੇਰ ਜਿਹੜਾ ਡਾਊ ਜੋਨਸ ਆ ਉਹ ਲੁੜਕਿਆ 200 ਤੇ 40 ਪੁਆਇੰਟ 36,080 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 39 ਪੁਆਇੰਟ ਡਿੱਗੇ 4,647 ਦੇ ਉੱਤੇ ਬੰਦ ਹੋਇਆ। ਨੈਸਡੈਕ 200 ਤੇ 64 ਪੁਆਇੰਟ ਡਿੱਗਾ 15,623 ਤੇ ਬੰਦ ਹੋਇਆ। ਸੋਨੇ ਦਾ ਭਾਅ $1,848 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ 1.554% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 64,583 ਤੇ ਰਿਹਾ। ਜੀ, $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 42 ਪੈਸੇ ਦੇ ਬਰਾਬਰ ਰਹੀ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਾਈ। ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।